ਇਸੇ ਤਰ੍ਹਾਂ ਜੇ ਰਸ਼ੀਆ ਦੀ ਗੱਲ ਕਰਦੇ ਜਾਈਏ, ਰਸ਼ੀਆ ਨੇ ਜਦੋਂ ਤੋਂ ਯੂਕਰੇਨ ਦੇ ਵਿੱਚ ਇਨਵੇਜ਼ਨ ਕੀਤੀ ਆ, ਉਸ ਤੋਂ ਬਾਅਦ ਕੁਕਿੰਗ ਆਇਲ ਦੀਆਂ ਪ੍ਰਾਈਸਿਸ ਉਹ ਬਹੁਤ ਜ਼ਿਆਦਾ ਉੱਪਰ ਚਲੇ ਗਈਆਂ ਆ। ਇਹ ਸਰੋਤਿਆਂ ਨੂੰ ਜਾਣ ਕੇ ਹੈਰਾਨੀ ਹੋਊਗੀ ਪਈ 25% ਦੇ ਕਰੀਬ ਜਿਹੜਾ ਕੁਕਿੰਗ ਆਇਲ ਆ, ਬਹੁਤ ਸਾਰਾ ਸਨਫਲਾਵਰ ਆਇਲ ਵੀ ਉਹਨੂੰ ਕਹਿੰਦੇ ਆ, ਉਹ ਰਸ਼ੀਆ ਤੋਂ ਆਉਂਦਾ ਹੈਗਾ। ਹੁਣ ਬਹੁਤ ਸਾਰੇ ਮੁਲਕਾਂ ਦੇ ਵਿੱਚ ਤਾਂ ਪ੍ਰਾਈਸਾਂ ਇੰਨੀਆਂ ਹਾਈ ਹੋ ਗਈਆਂ, ਕੀਮਤਾਂ ਇੰਨੀਆਂ ਹਾਈ ਹੋ ਗਈਆਂ, ਤੇ ਲੋਕ ਕਹਿੰਦੇ ਵੀ ਚੀਜ਼ਾਂ ਨੂੰ ਉਬਾਲ ਕੇ ਖਾਣਾ ਸ਼ੁਰੂ ਕਰ ਦਿੱਤਾ ਹੈ, ਕਿਉਂਕਿ ਅੱਗੇ ਉਹਦੇ ਚ ਤੇਲ ਦੇ ਵਿੱਚ ਪਕਾਉਂਦੇ ਸੀ, ਤੇ ਕਿਉਂਕਿ ਤੇਲ ਇੰਨਾ ਮਹਿੰਗਾ ਹੋ ਗਿਆ, ਉਹਦੇ ਨਾਲ ਪ੍ਰਾਈਸਿਸ ਬਹੁਤ ਜ਼ਿਆਦਾ ਹੋ ਗਈਆਂ। ਵੈਜੀਟੇਬਲ ਆਇਲ ਪ੍ਰਾਈਸਿਸ ਹਾਈ ਹਿੱਟ ਹੋਈਆਂ ਫਰਵਰੀ ਮਹੀਨੇ ਦੇ ਵਿੱਚ, 23% ਮਾਰਚ ਮਹੀਨੇ ਦੇ ਵਿੱਚ, ਕੱਲੇ ਇੱਕ ਮਹੀਨੇ ਦੇ ਵਿੱਚ ਇਨਕਰੀਜ਼ ਹੋਈਆਂ। ਇਹ ਯੂਐਨ ਫੂਡ ਤੇ ਐਗਰੀਕਲਚਰ ਆਰਗੇਨਾਈਜੇਸ਼ਨ ਨੇ ਦੱਸਿਆ। ਸੋਇਆਬੀਨ ਆਇਲ ਜਿਹੜਾ $765 ਪਰ ਮੀਟ੍ਰਿਕ ਟਨ 2019 ਚ ਸੈੱਲ ਕੀਤਾ ਜਾਂਦਾ ਸੀ, $765 ਨੂੰ ਪਰ ਮੀਟ੍ਰਿਕ ਟਨ, ਉਹ ਹੁਣ $1957 ਪਰ ਮੀਟ੍ਰਿਕ ਟਨ ਮਾਰਚ ਮਹੀਨੇ ਦੇ ਵਿੱਚ ਆ। ਇਹ ਵਰਲਡ ਬੈਂਕ ਨੇ ਦੱਸਿਆ ਆ। ਪਾਮ ਆਇਲ ਦੀਆਂ ਪ੍ਰਾਈਸਿਸ 200% ਉੱਪਰ ਚਲੇ ਗਈਆਂ ਆ। ਸੋ ਬਹੁਤ ਸਾਰੇ ਜਿਹੜੇ ਰੈਸਟੋਰੈਂਟ ਆ ਉਹ ਕਹਿੰਦੇ ਵੀ ਸਾਨੂੰ ਪ੍ਰਾਈਸਿਸ ਇੰਨੀਆਂ ਜ਼ਿਆਦਾ ਹਾਈ ਕਰਨੀਆਂ ਪੈ ਰਹੀਆਂ, ਕਈ ਵਾਰੀ ਕਸਟਮਰ ਦੇਖ ਕੇ ਬਾਹਰੋਂ ਹੀ ਜਿਹੜੇ ਆ ਮੁੜ ਜਾਂਦੇ ਹੈਗੇ ਆ। NPR ਨੇ ਅੱਜ ਇੱਕ ਬਹੁਤ ਵੱਡੀ ਰਿਪੋਰਟ ਇਹਦੇ ਸੰਬੰਧ ਦੇ ਵਿੱਚ ਕੀਤੀ ਆ। ਉਹਨਾਂ ਨੇ ਇੱਕ ਦੱਸਿਆ ਵੀ ਲੰਡਨ ਦੇ ਵਿੱਚ ਇੱਕ ਆਕਾਸ਼ ਤੰਦੂਰੀ ਨਾਮ ਦਾ ਰੈਸਟੋਰੈਂਟ ਆ, ਉਹਦਾ ਸਰਵੇ ਕੀਤਾ। ਉਹ ਕਹਿੰਦੇ ਵੀ ਪਹਿਲਾਂ ਅਸੀਂ ਜਿਹੜਾ 20 ਲੀਟਰ ਦਾ ਡਰਮ ਕੁਕਿੰਗ ਆਇਲ ਦਾ ਹੁੰਦਾ ਸੀ, ਉਹ 22 ਪਾਉਂਡ ਕਾਸਟ ਕਰਦਾ ਹੁੰਦਾ ਸੀ, ਯਾਨੀ ਕਿ $28 ਅਮਰੀਕਨ। ਕੁਝ ਮਹੀਨੇ ਪਹਿਲਾਂ ਹੁਣ ਉਹ $38 ਪਰ ਪਾਉਂਡ, ਜਿਹੜਾ ਕਿ $49 USA ਦੇ ਹੋ ਗਿਆ। ਸੋ ਇਸ ਕਰਕੇ ਜਿਹੜਾ ਫੂਡ ਦੀਆਂ ਪ੍ਰਾਈਸਿਸ ਵੀ ਹੁਣ ਬਹੁਤ ਉੱਪਰ ਚਲੇ ਗਈਆਂ ਹੈਗੀਆਂ। ਜੀ ਇਹ ਦੋਨੋਂ ਹੀ ਮੁਲਕ ਵੈਸੇ ਵੀ ਕਣਕ ਦੇ ਬਹੁਤ ਵੱਡੇ ਜਿਹੜੇ ਉਤਪਾਦਕ ਸੀਗੇ। ਸੋ ਗਲੋਬਲੀ ਇਹਨਾਂ ਦੀ ਆਪਸੀ ਜੰਗ ਦੇ ਕਰਕੇ ਇਸ ਸਾਰੇ ਖਾਣ ਪੀਣ ਦੇ ਉੱਤੇ ਜਿਹੜਾ ਅਸਰ ਆ ਉਹ ਪੈ ਰਿਹਾ ਹੈਗਾ ਆ। ਸੋ ਹੁਣ ਇਹ ਪਤਾ ਨਹੀਂ ਇਹ ਕਿੰਨੀ ਦੇਰ ਤੱਕ ਇਹ ਮਸਲਾ ਜਿਹੜਾ ਆ ਉਹ ਚੱਲਦਾ ਰਹਿਣਾ ਆ, ਤੇ ਉਸ ਤੋਂ ਬਾਅਦ ਦੇ ਵਿੱਚ ਕੀ ਜਿਹੜਾ ਆ ਉਹ ਅਸਰ ਰਹੂਗਾ। ਪਰ ਇਹ ਆ ਵੀ ਹਾਲ ਦੀ ਘੜੀ ਸਾਰੀਆਂ ਚੀਜ਼ਾਂ, ਕਣਕ ਤੋਂ ਆਟੇ ਤੋਂ ਲੈ ਕੇ ਤੇ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਦੁਨੀਆ ਭਰ ਦੇ ਵਿੱਚ ਮਹਿੰਗੀਆਂ ਹੋ ਸਕਦੀਆਂ। ਜ਼ਰੂਰੀ ਨਹੀਂ ਆ ਵੀ ਅਮਰੀਕਾ ਦੇ ਵਿੱਚ ਵੀ ਜਿਹੜੀਆਂ ਸਾਰੀਆਂ ਚੀਜ਼ਾਂ ਮਹਿੰਗੀਆਂ ਹੋਣ। ਆਪਣੀਆਂ ਜਿਹੜੀ ਕਣਕ ਆ ਉਹ ਹੋਰ ਵੀ ਕਈ ਥਾਵਾਂ ਤੋਂ ਆਉਂਦੀ, ਇੱਥੇ ਵੀ ਆਉਂਦੀ, ਆਪਣੇ ਗੁਆਂਢੀ ਮੁਲਕ ਤੋਂ ਵੀ ਜਿਹੜੀ ਉਹ ਆਉਂਦੀ ਆ। ਪਰ ਓਵਰਆਲ ਸ਼ਾਰਟੇਜ ਜਿਹੜੀ ਆ ਦੁਨੀਆ ਭਰ ਦੇ ਵਿੱਚ ਇਸ ਦੀ ਆ ਸਕਦੀ ਹੈਗੀ ਆ। ਇਸੇ ਤਰ੍ਹਾਂ ਜੇ ਰਸ਼ੀਆ ਦੀ ਗੱਲ ਕਰਦੇ ਜਾਈਏ, ਰਸ਼ੀਆ ਨੇ ਜਦੋਂ ਤੋਂ ਯੂਕਰੇਨ ਦੇ ਵਿੱਚ ਇਨਵੇਜ਼ਨ ਕੀਤੀ ਆ, ਉਸ ਤੋਂ ਬਾਅਦ ਕੁਕਿੰਗ ਆਇਲ ਦੀਆਂ ਪ੍ਰਾਈਸਿਸ ਉਹ ਬਹੁਤ ਜ਼ਿਆਦਾ ਉੱਪਰ ਚਲੇ ਗਈਆਂ ਆ। ਇਹ ਸਰੋਤਿਆਂ ਨੂੰ ਜਾਣ ਕੇ ਹੈਰਾਨੀ ਹੋਊਗੀ ਪਈ 25% ਦੇ ਕਰੀਬ ਜਿਹੜਾ ਕੁਕਿੰਗ ਆਇਲ ਆ, ਬਹੁਤ ਸਾਰਾ ਸਨਫਲਾਵਰ ਆਇਲ ਵੀ ਉਹਨੂੰ ਕਹਿੰਦੇ ਆ, ਉਹ ਰਸ਼ੀਆ ਤੋਂ ਆਉਂਦਾ ਹੈਗਾ। ਹੁਣ ਬਹੁਤ ਸਾਰੇ ਮੁਲਕਾਂ ਦੇ ਵਿੱਚ ਤਾਂ ਪ੍ਰਾਈਸਾਂ ਇੰਨੀਆਂ ਹਾਈ ਹੋ ਗਈਆਂ, ਕੀਮਤਾਂ ਇੰਨੀਆਂ ਹਾਈ ਹੋ ਗਈਆਂ, ਤੇ ਲੋਕ ਕਹਿੰਦੇ ਵੀ ਚੀਜ਼ਾਂ ਨੂੰ ਉਬਾਲ ਕੇ ਖਾਣਾ ਸ਼ੁਰੂ ਕਰ ਦਿੱਤਾ ਹੈ, ਕਿਉਂਕਿ ਅੱਗੇ ਉਹਦੇ ਚ ਤੇਲ ਦੇ ਵਿੱਚ ਪਕਾਉਂਦੇ ਸੀ, ਤੇ ਕਿਉਂਕਿ ਤੇਲ ਇੰਨਾ ਮਹਿੰਗਾ ਹੋ ਗਿਆ, ਉਹਦੇ ਨਾਲ ਪ੍ਰਾਈਸਿਸ ਬਹੁਤ ਜ਼ਿਆਦਾ ਹੋ ਗਈਆਂ। ਵੈਜੀਟੇਬਲ ਆਇਲ ਪ੍ਰਾਈਸਿਸ ਹਾਈ ਹਿੱਟ ਹੋਈਆਂ ਫਰਵਰੀ ਮਹੀਨੇ ਦੇ ਵਿੱਚ, 23% ਮਾਰਚ ਮਹੀਨੇ ਦੇ ਵਿੱਚ, ਕੱਲੇ ਇੱਕ ਮਹੀਨੇ ਦੇ ਵਿੱਚ ਇਨਕਰੀਜ਼ ਹੋਈਆਂ। ਇਹ ਯੂਐਨ ਫੂਡ ਤੇ ਐਗਰੀਕਲਚਰ ਆਰਗੇਨਾਈਜੇਸ਼ਨ ਨੇ ਦੱਸਿਆ। ਸੋਇਆਬੀਨ ਆਇਲ ਜਿਹੜਾ $765 ਪਰ ਮੀਟ੍ਰਿਕ ਟਨ 2019 ਚ ਸੈੱਲ ਕੀਤਾ ਜਾਂਦਾ ਸੀ, $765 ਨੂੰ ਪਰ ਮੀਟ੍ਰਿਕ ਟਨ, ਉਹ ਹੁਣ $1957 ਪਰ ਮੀਟ੍ਰਿਕ ਟਨ ਮਾਰਚ ਮਹੀਨੇ ਦੇ ਵਿੱਚ ਆ। ਇਹ ਵਰਲਡ ਬੈਂਕ ਨੇ ਦੱਸਿਆ ਆ। ਪਾਮ ਆਇਲ ਦੀਆਂ ਪ੍ਰਾਈਸਿਸ 200% ਉੱਪਰ ਚਲੇ ਗਈਆਂ ਆ। ਸੋ ਬਹੁਤ ਸਾਰੇ ਜਿਹੜੇ ਰੈਸਟੋਰੈਂਟ ਆ ਉਹ ਕਹਿੰਦੇ ਵੀ ਸਾਨੂੰ ਪ੍ਰਾਈਸਿਸ ਇੰਨੀਆਂ ਜ਼ਿਆਦਾ ਹਾਈ ਕਰਨੀਆਂ ਪੈ ਰਹੀਆਂ, ਕਈ ਵਾਰੀ ਕਸਟਮਰ ਦੇਖ ਕੇ ਬਾਹਰੋਂ ਹੀ ਜਿਹੜੇ ਆ ਮੁੜ ਜਾਂਦੇ ਹੈਗੇ ਆ। NPR ਨੇ ਅੱਜ ਇੱਕ ਬਹੁਤ ਵੱਡੀ ਰਿਪੋਰਟ ਇਹਦੇ ਸੰਬੰਧ ਦੇ ਵਿੱਚ ਕੀਤੀ ਆ। ਉਹਨਾਂ ਨੇ ਇੱਕ ਦੱਸਿਆ ਵੀ ਲੰਡਨ ਦੇ ਵਿੱਚ ਇੱਕ ਆਕਾਸ਼ ਤੰਦੂਰੀ ਨਾਮ ਦਾ ਰੈਸਟੋਰੈਂਟ ਆ, ਉਹਦਾ ਸਰਵੇ ਕੀਤਾ। ਉਹ ਕਹਿੰਦੇ ਵੀ ਪਹਿਲਾਂ ਅਸੀਂ ਜਿਹੜਾ 20 ਲੀਟਰ ਦਾ ਡਰਮ ਕੁਕਿੰਗ ਆਇਲ ਦਾ ਹੁੰਦਾ ਸੀ, ਉਹ 22 ਪਾਉਂਡ ਕਾਸਟ ਕਰਦਾ ਹੁੰਦਾ ਸੀ, ਯਾਨੀ ਕਿ $28 ਅਮਰੀਕਨ। ਕੁਝ ਮਹੀਨੇ ਪਹਿਲਾਂ ਹੁਣ ਉਹ $38 ਪਰ ਪਾਉਂਡ, ਜਿਹੜਾ ਕਿ $49 USA ਦੇ ਹੋ ਗਿਆ। ਸੋ ਇਸ ਕਰਕੇ ਜਿਹੜਾ ਫੂਡ ਦੀਆਂ ਪ੍ਰਾਈਸਿਸ ਵੀ ਹੁਣ ਬਹੁਤ ਉੱਪਰ
ਚਲੇ ਗਈਆਂ ਹੈਗੀਆਂ। ਜੀ ਇਹ ਦੋਨੋਂ ਹੀ ਮੁਲਕ ਵੈਸੇ ਵੀ ਕਣਕ ਦੇ ਬਹੁਤ ਵੱਡੇ ਜਿਹੜੇ ਉਤਪਾਦਕ ਸੀਗੇ। ਸੋ ਗਲੋਬਲੀ ਇਹਨਾਂ ਦੀ ਆਪਸੀ ਜੰਗ ਦੇ ਕਰਕੇ ਇਸ ਸਾਰੇ ਖਾਣ ਪੀਣ ਦੇ ਉੱਤੇ ਜਿਹੜਾ ਅਸਰ ਆ ਉਹ ਪੈ ਰਿਹਾ ਹੈਗਾ ਆ। ਸੋ ਹੁਣ ਇਹ ਪਤਾ ਨਹੀਂ ਇਹ ਕਿੰਨੀ ਦੇਰ ਤੱਕ ਇਹ ਮਸਲਾ ਜਿਹੜਾ ਆ ਉਹ ਚੱਲਦਾ ਰਹਿਣਾ ਆ ਤੇ ਉਸ ਤੋਂ ਬਾਅਦ ਦੇ ਵਿੱਚ ਕੀ ਜਿਹੜਾ ਆ ਉਹ ਅਸਰ ਰਹੂਗਾ। ਪਰ ਇਹ ਆ ਵੀ ਹਾਲ ਦੀ ਘੜੀ ਸਾਰੀਆਂ ਚੀਜ਼ਾਂ ਕਣਕ ਤੋਂ ਆਟੇ ਤੋਂ ਲੈ ਕੇ ਤੇ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਦੁਨੀਆ ਭਰ ਦੇ ਵਿੱਚ ਮਹਿੰਗੀਆਂ ਹੋ ਸਕਦੀਆਂ। ਜ਼ਰੂਰੀ ਨਹੀਂ ਆ ਵੀ ਅਮਰੀਕਾ ਦੇ ਵਿੱਚ ਵੀ ਜਿਹੜੀਆਂ ਉਹ ਸਾਰੀਆਂ ਚੀਜ਼ਾਂ ਮਹਿੰਗੀਆਂ ਹੋਣ। ਆਪਣੀਆਂ ਜਿਹੜੀ ਕਣਕ ਆ ਉਹ ਹੋਰ ਵੀ ਕਈ ਥਾਵਾਂ ਤੋਂ ਆਉਂਦੀ, ਇੱਥੇ ਵੀ ਆਉਂਦੀ, ਆਪਣੇ ਗੁਆਂਢੀ ਮੁਲਕ ਤੋਂ ਵੀ ਜਿਹੜੀ ਉਹ ਆਉਂਦੀ ਆ। ਪਰ ਓਵਰਆਲ ਸ਼ਾਰਟੇਜ ਜਿਹੜੀ ਆ ਦੁਨੀਆ ਭਰ ਦੇ ਵਿੱਚ ਇਸ ਦੀ ਆ ਸਕਦੀ ਹੈਗੀ ਆ।